ਅਗਲੀ ਜੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ 3 ਪਾਵਰ ਪਲਾਂਟ ਆ, ਉਹਨਾਂ ਨੂੰ ਬੰਦ ਕਰਨ ਦੀ ਚਰਚਾ ਚੱਲ ਰਹੀ ਸੀ। ਹੁਣ ਖਬਰ ਇਹ ਆ ਰਹੀ ਆ ਵੀ ਸ਼ਾਇਦ ਉਸ ਨੂੰ ਪੋਸਟਪੋਨ ਕਰ ਦਿੱਤਾ ਜਾਵੇ, ਅੱਗੇ ਪਾ ਦਿੱਤਾ ਜਾਊ। ਸਟੇਟ ਐਨਰਜੀ ਦੇ ਜਿਹੜੇ ਅਧਿਕਾਰੀ ਆ, ਉਹਨਾਂ ਨੇ ਇਹ ਫੈਸਲਾ ਲਿਆ ਆ। ਕੈਲੀਫੋਰਨੀਆ ਦੇ ਵਿੱਚ ਤਾਪਮਾਨ ਲਗਾਤਾਰ ਵਧੇ ਆ, ਪਰ ਕਈ ਥਾਵਾਂ ਦੇ ਉੱਤੇ ਇਸ ਵੀਕ 'ਚ ਘਟਨੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਤਾਪਮਾਨ ਜਿਹੜੇ ਉਹ ਤਾਂ ਨੂੰ ਜਾਣੇ ਆ। ਇਸੇ ਦਰਮਿਆਨ ਇਹ ਜਿਹੜੀ ਚਰਚਾ ਪਿਛਲੇ ਕਈ ਚਿਰ ਤੋਂ, ਖਾਸ ਕਰਕੇ ਪਿਛਲੇ ਸਾਲ ਤੋਂ ਇਹ ਜ਼ਿਆਦਾ ਚੱਲੀ, ਕਿਉਂਕਿ 2035 ਤੱਕ ਕਹਿੰਦੇ ਆ ਵੀ ਅਸੀਂ ਬਿਲਕੁਲ ਹੀ ਕਲੀਨ ਐਨਰਜੀ, ਨੈਟ ਜ਼ੀਰੋ ਕਾਰਬਨ ਫੁੱਟਪ੍ਰਿੰਟ ਦੇ ਉੱਤੇ ਜਿਹੜਾ ਹੋ ਜਾਣਾ ਆ, ਸਭ ਕੁਝ ਬਿਜਲੀ ਦੇ ਉੱਤੇ ਕਰਨਾ ਆ। ਤੇ ਬਿਜਲੀ ਉਤਪਾਦਨ ਦੀ ਅਜੇ ਇੰਨੀ ਸ਼ਮਤਾ ਹੈ ਨਹੀਂ ਜਿੰਨੀ એનર્ਜੀ ਦੀ ਯੂਜ਼ੇਜ ਜਿਹੜੀ ਆ ਉਹ ਵਧਣੀ ਆ। ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਜਿਹੜਾ ਕੱਲ ਵੋਟ ਪਾ ਕੇ ਕਿਹਾ ਵੀ ਜਿਹੜੇ 3 ਗੈਸ ਪਾਵਰ ਪਲਾਂਟਸ ਆ, ਉਹਨਾਂ ਦੀ ਲਾਈਫ ਆ ਉਸ ਨੂੰ ਐਕਸਟੈਂਡ ਕੀਤਾ ਗਿਆ ਆ ਤੇ 2026 ਤੱਕ ਇਹਨਾਂ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਵੇਗਾ। ਇਹਦੇ ਵਿੱਚ ਆਰਮੰਡ ਬੀਚ ਜਨਰੇਟਿੰਗ ਸਟੇਸ਼ਨ, AES ਅਲਮਿਟੋਸ ਤੇ AES ਹੰਟਿੰਗਟਨ ਬੀਚ, ਇਹ ਤਿੰਨਾਂ ਨੂੰ ਹੀ ਰੱਖਿਆ ਗਿਆ ਆ ਤੇ ਐਮਰਜੈਂਸੀ ਦੇ ਦੌਰਾਨ ਜਿਹੜਾ ਚਲਾਇਆ ਜਾਊਗਾ। ਰੀਨਿਊਏਬਲ એનર્ਜੀ ਨੂੰ ਇਹ ਇਨਕੋਰਪੋਰੇਟ ਕਰ ਰਹੇ ਆ, ਵੱਧ ਤੋਂ ਵੱਧ ਵਰਤਣ ਦੀ ਕੋਸ਼ਿਸ਼ ਕਰ ਰਹੇ ਆ। ਨਾਲ ਹੀ ਬੈਟਰੀ ਸਟੋਰੇਜ ਦੇ ਉੱਤੇ ਵੀ ਕੰਮ ਚੱਲ ਰਿਹਾ ਆ, ਪਰ ਅਜੇ ਵੀ ਉਸ ਕਹਿ ਸਕਦੇ ਹਾਂ ਵੀ ਆਪਣੀ ਇੱਕ ਲੈਵਲ ਤੱਕ ਨਹੀਂ ਪਹੁੰਚੇ ਵੀ ਆਪਾਂ ਇਹ ਜਿਹੜੀਆਂ ਨਾਨ ਰੀਨਿਊਏਬਲ એનર્ਜੀ, ਜਿਨ੍ਹਾਂ 'ਚ ਚਾਹੇ ਕੋਲ ਆ ਚਾਹੇ ਗੈਸ ਦੇ ਪਲਾਂਟਸ ਆ, ਵੀ ਉਹਨਾਂ ਨੂੰ ਬੰਦ ਕੀਤਾ ਜਾ ਸਕੇ। ਜੀ ਬਿਲਕੁਲ। ਹਵਾਈ ਦੇ ਵਿੱਚ ਜੋ ਕੁਝ ਉੱਥੇ ਵਾਪਰ ਰਿਹਾ ਆ, ਬਹੁਤ ਹੀ ਦਰਦਨਾਕ ਹੈਗਾ ਆ। ਆਪਾਂ ਸੋਚ ਨਹੀਂ ਸਕਦੇ ਵੀ ਅਮਰੀਕਾ ਵਰਗੇ ਮੁਲਕ 'ਚ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇੰਨੇ ਛੋਟੇ ਸਮੇਂ 'ਚ ਹੋ ਸਕਦਾ ਹੈ। ਹੁਣ ਤੱਕ 53 ਲੋਕਾਂ ਦੀ ਜੋ ਮੌਤ ਆ ਉਹ ਹੋ ਚੁੱਕੀ ਹੈਗੀ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਲਡਿੰਗਸ ਆ, ਜੋ ਘਰ ਆ ਪੁਰਾਣੇ ਹਿਸਟੋਰੀਕਲ, ਉਹ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਇੱਕ ਹੈਲੀਕਾਪਟਰ ਪਾਇਲਟ ਨੇ ਇਹ ਦੱਸਿਆ ਵੀ ਉੱਪਰੋਂ ਜਦੋਂ ਤੁਸੀਂ ਹੈਲੀਕਾਪਟਰ 'ਚੋਂ ਦੇਖੋ ਤਾਂ ਇੱਕ ਤਰ੍ਹਾਂ ਦੇ ਨਾਲ ਵਾਰ ਜ਼ੋਨ ਲੱਗ ਰਿਹਾ ਸੀ, ਵੀ ਜਿੱਦਾਂ ਕਿਤੇ ਬਹੁਤ ਵੱਡੀ ਲੜਾਈ ਲੱਗੀ ਹੋਈ ਹੈਗੀ ਆ। ਸੋ ਅਨਫੋਰਚੂਨੇਟ ਪਾਰਟ ਤਦ ਬਣਿਆ ਜਦੋਂ ਹਵਾਵਾਂ ਇੰਨੀਆਂ ਤੇਜ਼ ਚੱਲ ਰਹੀਆਂ ਸੀ, 130 ਜਾਂ 135 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ। ਉਹਦੇ ਨਾਲ ਅੱਗ ਇੰਨੀ ਤੇਜ਼ੀ ਨਾਲ ਵਧੀ ਵੀ ਲੋਕ ਘਰਾਂ ਚੋਂ ਭੱਜ ਹੀ ਨਹੀਂ ਸਕੇ। ਜਿਹੜੇ ਭੱਜੇ ਵੀ ਉਹਨਾਂ ਨੇ, ਕਿਉਂਕਿ ਮੋਸਟਲੀ ਸਮੁੰਦਰ ਦੇ ਕੰਢੇ ਕੰਢੇ ਤੇ ਆ ਬਹੁਤ ਸਾਰੇ ਲੋਕਾਂ ਦੇ ਘਰ, ਉਹਨਾਂ ਨੇ ਸਮੁੰਦਰ ਦੇ ਵਿੱਚ ਛਾਲਾਂ ਮਾਰ ਦਿੱਤੀਆਂ। ਉੱਥੋਂ ਲੋਕਾਂ ਨੂੰ ਜਿਹੜਾ ਬਚਾਇਆ ਗਿਆ। ਹਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। 15,000 ਦੇ ਕਰੀਬ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ, ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਪਲੇਨ ਰਾਹੀਂ। ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਮੌਈ ਦੀ ਹਵਾਈ ਦੇ ਵਿੱਚ ਇਸ ਟਾਈਮ ਬਣੀ ਹੋਈ ਹੈ। ਹਜ਼ਾਰਾਂ ਲੋਕ ਇਸ ਟਾਈਮ ਘਰੋਂ ਬੇਘਰ ਹੋ ਚੁੱਕੇ ਨੇ। 11,000 ਤੋਂ ਵੱਧ ਇਕੱਲੇ ਮੌਈ ਦੇ ਹੀ ਰੈਜ਼ੀਡੈਂਟਸ ਆ, ਉਹ ਬਿਜਲੀ ਤੋਂ ਬਗੈਰ ਨੇ, ਜਿੱਥੇ ਬਚਾਅ ਹੋਇਆ ਆ। ਜਿਹੜਾ ਹਰੀਕੇਨ ਡੋਰਾ ਥੋੜ੍ਹੇ ਹੀ ਦੂਰੀ ਤੋਂ ਲੰਘ ਰਿਹਾ ਸੀ ਹਵਾਈ ਦੇ ਨਜ਼ਦੀਕ, ਉਹਦੇ ਕਰਕੇ ਤੇਜ਼ ਹਵਾਵਾਂ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ ਸੀ ਤੇ ਉਸੇ ਨੇ ਸਭ ਤੋਂ ਜ਼ਿਆਦਾ ਤਬਾਹੀ ਦੇ ਵਿੱਚ ਇਹ ਕਹਿ ਲਓ ਵੀ ਯੋਗਦਾਨ ਕਹਿ ਲਓ ਜਾਂ ਹਿੱਸਾ ਜਿਹੜਾ ਆ ਉਹਦੇ ਕਰਕੇ ਇਹ ਫੈਲਿਆ ਆ। ਫਾਇਰ ਫਾਈਟਰਸ ਹੁਣ ਦੱਸਿਆ ਜਾ ਰਿਹਾ ਆ ਵੀ ਜਿਹੜਿਆਂ ਲਹਾਨੀਆਂ ਦੇ ਵਿੱਚ ਅੱਗ ਆ ਉਸ ਨੂੰ ਉਹਨਾਂ ਨੇ 80% ਤੱਕ ਕੰਟੇਨ ਕਰ ਲਿਆ ਹੈਗਾ। 1300 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਤੇ ਜਿਹੜੇ ਟੂਰਿਸਟ ਆ ਉਹਨਾਂ ਨੂੰ ਐਮਰਜੈਂਸੀ ਸ਼ੈਲਟਰਸ ਦੇ ਵਿੱਚ ਓਵਰਨਾਈਟ ਰੱਖਣਾ ਪਿਆ ਆ। ਏਅਰਪੋਰਟ ਤੋਂ ਜਿਹੜਾ ਆ ਕਹਿੰਦੇ ਵੀ ਉਹਨਾਂ ਨੂੰ ਉੱਥੋਂ ਬਾਅਦ ਦੇ ਵਿੱਚ ਏਅਰਪੋਰਟ ਲੈ ਕੇ ਗਏ ਤੇ ਫਿਰ ਆਈਲੈਂਡ ਤੋਂ, ਉਸ ਟਾਪੂ ਤੋਂ ਬਾਹਰ ਕੱਢਿਆ ਗਿਆ ਹੈਗਾ। ਏਅਰਲਾਈਨ ਆਪਣੇ ਜਿਹੜੇ ਸਕੈਜੂਲ ਆ ਉਹਨਾਂ ਨੂੰ ਤਬਦੀਲ ਕਰ ਰਹੀ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਕੱਢਿਆ ਜਾ ਸਕੇ। ਸੋ ਇੱਦਾਂ ਕਹਿੰਦੇ ਵੀ ਉੱਥੋਂ ਦੇ ਲੋਕ ਇਹੀ ਦਰਸਾ ਰਹੇ ਆ, ਦੱਸ ਰਹੇ ਆ ਬਈ ਬਿਲਕੁਲ ਜਿੱਦਾਂ ਦੁਨੀਆ ਦੇ ਖਾਤਮੇ ਵਾਲੀ ਜਿਹੜੀ ਸਥਿਤੀ ਆ ਉੱਦਾਂ ਦੀ ਉੱਥੇ ਬਣ ਚੁੱਕੀ ਆ।